ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਸਾਡੇ ਨਾਲ ਸਜਾਦ ਬਰੀ ਸਾਹਿਬ ਉਸਤਾਦ ਸਜਾਦ ਬਰੀ ਕਿਉਂਕਿ ਮਾਸ਼ਾਅੱਲਾ ਅਕੈਡਮੀ ਵੀ ਚਲਾ ਰਹੇ ਨੇ। ਇਹਨਾਂ ਦੇ ਬਹੁਤ ਸਾਰੇ ਸ਼ਾਗਿਰਦ ਵੀ ਨੇ। ਬਹੁਤ ਸੋਹਣਾ ਗਾਉਂਦੇ ਨੇ ਅਤੇ ਕਮਾਲ ਸ਼ਖਸੀਅਤ ਨੇ, ਬਹੁਤ ਪਿਆਰ ਕਰਨ ਵਾਲੇ ਨੇ। ਸਲਾਮਤ ਰਵੋ ਜਨਾਬ ਸਜਾਦ ਬੁਖਾਰੀ ਸਾਹਿਬ, ਸਜਾਦ ਬਰੀ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ, ਸਲਾਮਤ ਰਵੋ। ਅੱਛਾ, ਅਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਇਹਨੂੰ ਖਾਸ ਕਰਕੇ ਇੱਕ ਜਿਨਸ ਦੇ ਨਾਲ, ਜਿਵੇਂ ਮੇਲ ਫੀਮੇਲ, ਮਰਦ ਔਰਤ, ਮੈਂ ਆਦਮੀ ਕਹਾਂਗਾ ਮਰਦ ਦੇ ਨਾਲ ਇੱਕ ਅਜੀਬ ਜੀ ਉਹ ਜੋੜ ਲਈ ਗਈ ਹੈ। ਬਲਕਿ ਔਰਤ ਵੀ ਕੋਈ ਅਗਰ ਚੰਗਾ ਕੰਮ ਕਰੇ, ਇਨਸਾਨ ਹੈ, ਤਾਂ ਉਹਨੂੰ ਕਹੇ ਵੀ ਕਿਆ ਬਾਤ ਹੈ, ਮਰਦਾਂ ਵਾਲਾ ਕੰਮ ਕੀਤਾ ਹੈ। ਜਦੋਂ ਦੋ ਜੈਂਡਰ ਨੇ, ਦੋਵੇਂ ਬਰਾਬਰ ਨੇ, ਕੁਦਰਤ ਨੇ ਬਣਾਏ ਨੇ, ਇਨਸਾਨ ਬਣਾਇਆ ਕੁਦਰਤ ਨੇ, ਔਰ ਸਾਡੇ ਵਿੱਚ ਜਜ਼ਬਾਤ ਵੀ ਸਾਰੇ ਇੱਕੋ ਜਿਹੇ ਨੇ। ਉਹੀ ਔਰਤ ਵਿੱਚ ਨੇ, ਉਹੀ ਮਰਦ ਵਿੱਚ ਨੇ। ਉਹ ਸਭ ਕੁਝ ਔਰਤ ਵੀ ਕਰ ਸਕਦੀ ਹੈ ਜੋ ਮਰਦ ਕਰ ਸਕਦਾ ਹੈ, ਜੋ ਮਰਦ ਕਰ ਸਕਦਾ ਔਰਤ ਕਰ ਸਕਦੀ ਹੈ। ਇਹਦੇ ਵਿੱਚ ਤਾਂ ਕੋਈ ਵੰਡ ਨਹੀਂ ਹੈ। ਅਸੀਂ ਜਦੋਂ ਇੱਕ ਸਤ੍ਹਾ 'ਤੇ ਲਿਜਾ ਕੇ ਇਹਨੂੰ ਇੱਕ ਜਿਨਸ ਨੂੰ ਉੱਤਮ ਕਰਤਾ ਔਰ ਇੱਕ ਨੂੰ ਬਿਲਕੁਲ ਥੱਲੇ ਕਰ ਦਿੱਤਾ, ਔਰ ਉਹਦੇ ਵਾਸਤੇ ਬਹੁਤ ਸਾਰੀਆਂ ਫਿਰ ਅਸੀਂ ਲਿਖਤਾਂ ਵੀ ਲਿਖੀਆਂ, ਬਹੁਤ ਸਾਰੀਆਂ ਗਲਤੁਲਾਮ ਜਿਹੜੀਆਂ ਨੇ ਉਹ ਕਹਾਵਤਾਂ ਵੀ ਘੜੀਆਂ। ਬਹਰਹਾਲ ਹੈਰਾਨਗੀ ਦੀ ਗੱਲ ਹੈ ਕਿ ਇਹ ਲਫ਼ਜ਼ ਗੈਰਤ ਜਿਹੜਾ ਹੈ, ਇਹ ਜੋੜ ਵੀ ਮਰਦ ਦੇ ਨਾਲ ਦਿੱਤਾ ਗਿਆ, ਆਦਮੀ ਨਾਲ ਜੋੜ ਦਿੱਤਾ ਗਿਆ, ਉਹਦੇ ਨਾਲ ਮਨਸੂਬ ਕੀਤਾ ਗਿਆ। ਅਤੇ ਇਹ ਮਰਦਾਂ ਨੂੰ ਹੀ ਆ ਸਕਦੀ ਹੈ ਔਰ ਮਰਦ ਹੀ ਇਹਦੀ ਵਰਤੋਂ ਕਰਦੇ ਆਏ ਨੇ। ਕਿਉਂ? ਇਹ ਇੱਕ ਸਵਾਲੀਆ ਨਿਸ਼ਾਨ ਹੈ। ਅਗਰ ਹੈ ਇਹ ਜਜ਼ਬਾ ਤਾਂ ਔਰਤ ਵਿੱਚ ਵੀ ਤਾਂ ਹੈ ਨਾ। ਉਹਨੂੰ ਇਹਦੀ ਵਰਤੋਂ ਕਿਉਂ ਨਹੀਂ ਕਰਨ ਦਿੱਤੀ ਗਈ? ਜਿਹੜੇ ਕੰਮ ਵਾਸਤੇ ਮਰਦ ਨੇ ਇਹਨੂੰ ਇਸਤੇਮਾਲ ਕੀਤਾ, ਗੈਰਤ ਨੂੰ, ਅਤੇ ਉਸੇ ਕੰਮ ਵਾਸਤੇ ਔਰਤ ਵੀ ਤਾਂ ਕਰ ਸਕਦੀ ਸੀ। ਉਹਦੇ ਕੋਲ ਹੱਕ ਕਿਉਂ ਨਹੀਂ ਹੈ? ਉਸੇ ਜੁਰਮ ਦੇ ਵਿੱਚ ਅਗਰ ਅਸੀਂ ਜੁਰਮ ਵਾਲੇ ਪਾਸੇ ਆ ਜਾਈਏ, ਔਰਤ ਨੇ ਕੀਤਾ ਅਤੇ ਮਰਦ ਨੇ ਆਪਣਾ ਹੱਕ ਇਸਤੇਮਾਲ ਕੀਤਾ, ਅਤੇ ਫਿਰ ਅਗਰ ਮਰਦ ਨੇ ਉਹੀ ਉਲੰਘਣਾ ਕੀਤੀ ਹੈ, ਉਹੀ ਕੰਮ ਕੀਤਾ ਹੈ, ਅਤੇ ਫਿਰ ਔਰਤ ਕਿਉਂ ਨਹੀਂ ਆਪਣਾ ਹੱਕ ਇਸਤੇਮਾਲ ਕਰ ਸਕਦੀ ਉਸ ਗੈਰਤ ਦੇ ਵਿੱਚ? ਕਬਾਇਲੀ ਨਿਜ਼ਾਮ ਦੇ ਵਿੱਚ ਇਹਦੀ ਖਾਸ ਕਰਕੇ ਆਪਣੇ ਮਕਾਸਦ ਵਾਸਤੇ ਬਹੁਤ ਵਰਤੋਂ ਹੋਈ ਔਰ ਹੈਰਾਨਕੁਨ ਹੱਦ ਤੱਕ ਔਰਤ ਨੂੰ ਇੱਕ ਕੁਰਬਾਨੀ ਦਾ ਜਾਨਵਰ ਸਮਝਿਆ ਗਿਆ। ਕੁਰਬਾਨੀ ਦਾ ਕੀ, ਵੈਸੇ ਹੀ ਇਹਨੂੰ ਜਾਨਵਰ ਸਮਝਿਆ ਗਿਆ। ਪਿੱਛੇ ਤੁਸੀਂ ਵੇਖਿਆ, ਇਹ ਹੁਣ ਕੁਛ ਅਰਸਾ ਹੋਇਆ ਹੈ ਰੋਕ ਲੱਗੀ ਹੈ, ਨਹੀਂ ਤਾਂ ਤੁਸੀਂ ਜਾਂਦੇ ਸੀ ਸਵਾਤ ਜਾਂ ਇਹਨਾਂ ਸਾਈਡਾਂ ਦੇ ਉੱਤੇ, ਤਾਂ ਤੁਸੀਂ ਪੈਸੇ ਦੇ ਕੇ ਅਤੇ ਉੱਥੋਂ ਖਰੀਦ ਕੇ ਲਿਆਂਦੇ ਸੀ। ਹੁਣ ਉਸ ਤੋਂ ਬਹੁਤ ਪਹਿਲੇ ਤਾਂ ਨਿਕਾਹ ਦੀ ਵੀ ਕੋਈ ਸ਼ਰਤ ਨਹੀਂ ਸੀ, ਬਾਅਦ ਵਿੱਚ ਹੋਈ ਕਿ ਜੀ ਸ਼ਰਤ ਹੋ ਗਈ, ਤੁਸੀਂ ਨਿਕਾਹ ਪੜ੍ਹਾ ਲਵੋ ਉੱਥੇ ਅਤੇ ਠੀਕ ਹੈ। ਪਰ ਇਸ ਉਹਦੇ ਨਾਲ ਥੋੜ੍ਹਾ ਰਲਦਾ ਹੋਇਆ ਸੀ, ਟੁਰਦਿਆਂ ਮੈਂ ਇਹਦੀ ਗੱਲ ਕੀਤੀ ਹੈ। ਵੰਨੀ, ਤੁਸੀਂ ਅਗਰ ਕੋਈ ਨੁਕਸਾਨ ਕਰ ਦਿੱਤਾ ਹੈ, ਕੋਈ ਕਤਲ ਹੋ ਗਿਆ ਹੈ ਕਿਸੇ ਦਾ ਤੁਹਾਡੇ ਹੱਥੋਂ, ਅਤੇ ਫਿਰ ਜੀ ਬੈਠਾ ਹੈ ਉੱਥੇ ਪੰਚਾਇਤ ਬੈਠੀ ਹੈ, ਪੰਚਾਇਤ ਨੇ ਫੈਸਲਾ ਕੀਤਾ ਜੀ ਇਹਦੇ ਬਦਲੇ ਵਿੱਚ ਤੁਸੀਂ ਇਹਨਾਂ ਨੂੰ ਇੱਕ ਜਾਂ ਦੋ ਕੁੜੀਆਂ ਦਿਓਗੇ, ਔਰਤਾਂ ਦਿਓਗੇ। ਯਾਨੀ ਉਹਨੂੰ ਇੱਕ ਵਸਤ ਵੀ ਬਣਾ ਦਿੱਤਾ ਗਿਆ। ਜਾਨਵਰ ਇੱਕ ਜਨੌਰ ਤੇ ਵੱਖਰੀ ਗੱਲ ਹੈ, ਉਹਨੂੰ ਇੱਕ ਚੀਜ਼ ਬਣਾ ਦਿੱਤਾ ਗਿਆ ਕਿ ਜਿਹੜੇ ਮਦਾਵੇ ਵਾਸਤੇ ਤੁਸੀਂ ਉਹਦੇ ਬਦਲੇ ਵਿੱਚ ਦੇ ਸਕਦੇ ਹੋ। ਤੁਸੀਂ ਮੁੰਡਾ ਕਿਉਂ ਨਹੀਂ ਦਿੰਦੇ ਵੀ? ਇਹ ਵੀ ਤਾਂ ਹੋਣਾ ਚਾਹੀਦਾ ਸੀ ਨਾ ਕਿ ਵੀ ਉਸ ਫੈਸਲੇ ਦੇ ਵਿੱਚ ਸਿਰਫ ਔਰਤ ਹੀ ਕਿਉਂ ਹੈ ਕਿ ਜੀ ਵੰਨੀ ਕੀਤੀ ਜਾਵੇ, ਔਰਤ ਦਿੱਤੀ ਜਾਵੇ। ਠੀਕ ਹੈ। ਫਿਰ ਕਾਰੋਕਾਰੀ ਦੇ ਵਿੱਚ ਕਾਰੋ ਜਿਹੜਾ ਹੈ ਸਿੰਧੀ ਦਾ ਲਫ਼ਜ਼ ਹੈ, ਕਾਲਾ ਔਰ ਕਾਲੀ, ਠੀਕ ਹੈ, ਉਹਦੇ ਵਿੱਚ ਤੇ ਦੋਵੇਂ ਨੇ ਨਾ। ਫਿਰ ਸਜ਼ਾ ਜਿਹੜਾ ਹੈ ਉਹ ਸਿਰਫ ਔਰਤ ਨੂੰ ਕਿਉਂ ਦਿੱਤੀ ਗਈ? ਔਰ ਕਈ ਇਹਦੇ ਵਿੱਚ ਸਾਨੂੰ ਕੇਸਿਸ ਮਿਲਦੇ ਨੇ, ਕਈ ਵਾਕਿਆਤ ਮਿਲਦੇ ਨੇ ਕਿ ਸਿਰਫ ਔਰ ਸਿਰਫ ਕੁਝ ਜ਼ਮੀਨ ਬਚਾਉਣ ਵਾਸਤੇ, ਕੁਛ ਹੋਰ ਮਕਾਸਦ ਹਾਸਿਲ ਕਰਨ ਵਾਸਤੇ ਇੱਕ ਬੇਗੁਨਾਹ ਔਰਤ ਨੂੰ ਇਲਜ਼ਾਮ ਲਾ ਕੇ ਉਹਨੂੰ ਕਤਲ ਕਰ ਦਿੱਤਾ ਗਿਆ। ਵੇਖੋ, ਇਹ ਸਾਰੇ ਮਾਮਲਾਤ ਹੁੰਦੇ ਨੇ ਕਾਨੂੰਨ ਦੇ। ਚਲੋ ਅਸੀਂ ਹੁਣ ਫਿਰ ਇੱਥੇ ਸਾਡੇ ਕੋਲ ਪੰਜਾਬ ਦੇ ਵਿੱਚ ਵੱਟੇ ਸੱਟੇ ਦਾ ਹੈ ਵੇ ਰਿਵਾਜ। ਵੱਟੇ ਸੱਟੇ ਵਿੱਚ ਹੈ ਵੇ ਕਿ ਇੱਥੋਂ ਤੱਕ ਵੀ ਹੋਇਆ ਕਿ ਅਗਰ ਇੱਕ ਪਾਸੇ ਲੜਕੀ ਖੂਬਸੂਰਤ ਹੈ, ਛੋਟੀ ਉਮਰ ਦੀ ਹੈ, ਅਤੇ ਦੋ ਉਹਦੇ ਬਦਲੇ ਉੱਧਰੋਂ ਲਈਆਂ ਗਈਆਂ, ਇੱਕ ਦੇ ਬਦਲੇ ਦੋ। ਯਾਨੀ ਇਹ ਵੀ ਇਸ ਤਰ੍ਹਾਂ ਕਿ ਜਿਵੇਂ ਕੋਈ ਚੰਗਾ ਸਮਾਨ ਨਹੀਂ ਹੁੰਦਾ, ਅਤੇ ਚੰਗਾ ਅਤੇ ਉਹਦੇ ਬਦਲੇ ਤੁਸੀਂ ਚੰਗੇ ਦਾ ਰੇਟ ਬਹੁਤਾ ਹੈ, ਉਹਦੀ ਮਾਲੀਅਤ ਜ਼ਿਆਦਾ ਹੈ, ਅਤੇ ਉਹਦੇ ਬਦਲੇ ਤੁਸੀਂ ਫਿਰ ਉਹਦਾ ਸਾਵਾਂ ਕਰੋ।
ਹੁਣ ਤੁਸੀਂ ਗੌਰ ਕਰਦੇ ਜਾਓ ਕਿ ਇੱਥੇ ਹੋ ਕੀ ਰਿਹਾ ਸੀ, ਹੋਇਆ ਕੀ, ਕਿ ਉਹਨੂੰ ਇੱਕ ਤੇ ਇਨਸਾਨ ਨਹੀਂ ਸਮਝਿਆ ਗਿਆ, ਇਨਸਾਨ ਨਾ ਇੱਕ ਜਾਨਵਰ ਜਾਨਦਾਰ ਹੈ, ਜਾਨਦਾਰ ਦੇ ਵੀ ਕੁਝ ਹਕੂਕ ਹੁੰਦੇ ਨੇ ਨਾ ਪੂਰੀ ਦੁਨੀਆ 'ਚ, ਮੁਆਸ਼ਰੇ ਦੇ ਵਿੱਚ, ਕਿ ਅਸੀਂ ਉਹਨਾਂ ਦੇ ਨਾਲ ਵੀ ਇਹ ਜ਼ੁਲਮ ਨਹੀਂ ਕਰ ਸਕਦੇ ਜੋ ਇਸ ਔਰਤ ਜ਼ਾਤ ਦੇ ਨਾਲ ਹੋਇਆ। ਫਿਰ ਇਹਨੂੰ ਇੱਕ ਮਤਲਬ ਗੈਰਤ ਦੇ ਨਾਂ 'ਤੇ ਕਤਲ ਕਰ ਦੇਣਾ, ਬਗੈਰ ਸੋਚੇ ਸਮਝੇ, ਬਗੈਰ ਤਫਤੀਸ਼ ਕੀਤੇ। ਹਾਲਾਂਕਿ ਇਹ ਮਾਮਲਾ ਜਿਹੜੇ ਨੇ ਸਟੇਟ ਦੇ ਹੁੰਦੇ ਨੇ, ਜਿਸ ਸਟੇਟ 'ਚ ਤੁਸੀਂ ਰਹਿੰਦੇ ਹੋ ਕਾਨੂੰਨ ਕਾਹਦੇ ਲਈ ਹੁੰਦੇ ਨੇ। ਜੇ ਤੁਸੀਂ ਆਪ ਹੀ ਕਰਨਾ ਹੈ ਤਾਂ ਫਿਰ ਕਾਨੂੰਨ ਕਾਹਦੇ ਲਈ ਹੈ। ਫਿਰ ਇੰਨੇ ਸਾਰੇ ਸਟੇਟ ਮਸ਼ੀਨਰੀ, ਇੰਨੇ ਮਾਮਲਾਤ, ਇੰਨੇ ਅਖਰਾਜਾਤ ਇਹ ਕਾਹਦੇ ਲਈ ਨੇ ਜੇ ਤੁਸੀਂ ਸਭ ਕੁਝ ਆਪ ਹੀ ਕਰਨਾ ਹੈ। ਤੇ ਇੱਕ ਸਾਡਾ ਗੁਆਂਢੀ ਮੁਲਕ ਹੈ, ਉੱਥੋਂ ਦੇ ਲੋਕ ਨੇ, ਮੈਂ ਨਾਂ ਨਹੀਂ ਲਵਾਂਗਾ, ਮੈਂ ਕਿਸੇ ਦੀ ਦਿਲਾਦਾਰੀ ਨਹੀਂ ਕਰਨਾ ਚਾਹੁੰਦਾ। ਉੱਥੇ ਇਹ ਵੀ ਰਿਵਾਜ ਜੇ ਕਿ ਜਿਹੜੇ ਸਾਡੇ ਤੇ ਸ਼ੁਰੂ ਤੋਂ ਹਮਲੇ ਵੀ ਕਰਦੇ ਰਹੇ ਨੇ, ਤੁਸੀਂ ਸਮਝ ਹੀ ਗਏ ਹੋਵੋਗੇ, ਇੱਥੇ ਲੁੱਟਮਾਰ ਕਰਨ ਆਉਂਦੇ ਸਨ ਅਤੇ ਸਾਡੇ ਅਸਲਿਆਂ ਦੇ ਵੀ ਨਾਂ ਉਹਨਾਂ ਦੇ ਨਾਂ 'ਤੇ ਨੇ, ਔਰ ਉਹ ਸਾਡੇ ਸਿਲੇਬਸ 'ਚ ਹੀ ਉਹ ਵੀ ਪੜ੍ਹਾਏ ਜਾਂਦੇ ਨੇ। ਵਰਨਾ ਉੱਥੇ ਇੱਕ ਰਸਮ ਹੈ ਜਿਹਦੇ ਵਿੱਚ ਹੈ ਕਿ ਮਾਂ ਅਗਰ ਬੇਵਾ ਹੋ ਗਈ ਹੈ ਅਤੇ ਉਹ ਦੇ ਕੇ ਅਤੇ ਤੁਸੀਂ ਆਪਣੀ ਸ਼ਾਦੀ ਕਰ ਸਕਦੇ ਹੋ, ਨਾਲ ਕੁਝ ਪੈਸੇ ਦੇ ਕੇ ਜਾਂ ਨਾਲ ਕੁਝ, ਜਿਵੇਂ ਉਹ ਹੀ ਫਿਰ ਹੋ ਗਈ ਕਿ ਇੱਕ ਸਮਾਨ ਹੈ, ਉਹਦਾ ਐਕਸਚੇਂਜ ਕਰਨਾ ਤੁਸੀਂ। ਹੁਣ ਇਹ ਸਾਰੀਆਂ ਚੀਜ਼ਾਂ ਰੈਲੀਵੈਂਟ ਨੇ, ਜੁੜਦੀਆਂ ਨੇ, ਜਿਹਨੂੰ ਅਸੀਂ ਲਫ਼ਜ਼ ਗੈਰਤ ਕਹਿੰਦੇ ਹਾਂ। ਔਰ ਫਿਰ ਸਾਡੇ ਕੋਲ ਪੰਜਾਬ ਦੇ ਵਿੱਚ ਇਹਦਾ ਕੀ ਮਕਾਮ ਹੈ ਇਸ ਲਫ਼ਜ਼ ਦਾ, ਇਹਦੇ ਵਾਸਤੇ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਗੱਲਾਂ ਹੋਰ ਕਰਨੀਆਂ ਨੇ।